ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਅਪਡੇਟ ਅਮਰੀਕਾ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਇੱਕ ਜੱਜ ਨੇ ਜਿਹੜਾ ਵਾਈਟ ਹਾਊਸ ਦਾ ਜਾਂ CDC ਦੀ ਰੂਲਿੰਗ ਸੀਗੀ ਵੀ ਮਈ 3 ਤੱਕ ਤੁਹਾਨੂੰ ਮਾਸਕ ਪਾਣੇ ਪੈਣੇ ਆ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ, ਚਾਹੇ ਉਹ ਤੁਸੀਂ ਬੱਸ, ਟ੍ਰੇਨ ਜਾਂ ਪਲੇਨ ਦੇ ਵਿੱਚ ਹੈਗੇ ਆ। ਪਰ ਉਸ ਨੂੰ ਰਿਵਰਸ ਕਰ ਦਿੱਤਾ ਸੀ ਜੱਜ ਨੇ ਵੀ ਨਹੀਂ, ਉਹ ਕੋਈ ਰਿਕੁਆਇਰਡ ਨਹੀਂ ਹੈ। ਉਸ ਤੋਂ ਬਾਅਦ ਬਹੁਤ ਸਾਰੀਆਂ 에ਅਰਲਾਈਨਸ ਨੇ ਅਨਾਉਂਸ ਕਰਤਾ ਵੀ ਜਿਹੜੀਆਂ ਡੋਮੈਸਟਿਕ ਫਲਾਈਟਸ ਆ ਉਹਨਾਂ ਦੇ ਵਿੱਚ ਰਿਕੁਆਇਰ ਨਹੀਂ ਹੋਊਗਾ ਜਿਹੜਾ ਮਾਸਕ ਪਾਣਾ। ਅੱਜ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਉਹ ਇਸ ਜਿਹੜਾ ਰੂਲਿੰਗ ਆ ਗਵਰਨਮੈਂਟ ਦੀ ਮਾਸਕ ਮੈਂਡੇਟ ਫॉर ਟਰੈਵਲਰਸ ਜਿਹੜੀ ਜੱਜ ਵੱਲੋਂ ਟਰਨ ਡਾਊਨ ਕੀਤੀ ਗਈ ਆ ਉਸ ਨੂੰ ਅਪੀਲ ਕਰ ਸਕਦੇ ਆ। ਪਰ ਜੇ US ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਉਹ ਡਿਟਰਮਨ ਕਰਦਾ ਆ ਵੀ ਹਜੇ ਵੀ ਥ੍ਰੈਟ ਹੈਗਾ ਪਬਲਿਕ ਹੈਲਥ ਦੇ ਲਈ, ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸਾਨੂੰ ਜ਼ਰੂਰੀ ਹੈਗਾ ਆ। ਪਰ ਕਹਿੰਦੇ ਵੀ ਆਲ ਆਫ ਸਡਨ ਵਾਈਟ ਹਾਊਸ ਨੂੰ ਜਿਹੜੀ ਇਹ ਰੂਲਿੰਗ ਦਾ ਪਤਾ ਚੱਲਿਆ, ਉਹਨਾਂ ਦੇ ਚਿਰਚੇਤੇ ਵੀ ਨਹੀਂ ਸੀ ਵੀ ਇੱਕ ਜੱਜ ਜਿਹੜੀ ਆ ਉਹ 59 ਪੇਜਾਂ ਦੀ ਰੂਲਿੰਗ ਇਹਦੇ ਉਲਟ ਦੇ ਦੂਗੀ ਵੀ ਮਾਸਕ ਦੀ ਇਸ ਟਾਈਮ ਦੇ ਉੱਤੇ ਕੋਈ ਜ਼ਰੂਰਤ ਨਹੀਂ। ਜੀ। ਸੋ ਬਹੁਤ ਸਾਰੇ ਲੋਕ ਉਸ ਜੱਜ ਬਾਰੇ ਵੀ ਜਿਹੜੀਆਂ ਹੁਣ ਚਰਚਾਵਾਂ ਜਿਹੜੀਆਂ ਤੇਜ਼ ਨੇ। ਇੱਕ ਤਾਂ ਇਹ ਵੀ ਕਿਉਂਕਿ ਟਰੰਪ ਅਪੁਆਇੰਟੀ ਸੀਗੇ ਇਸ ਕਰਕੇ ਵੀ, ਤੇ ਹੁਣ ਖਬਰਾਂ ਇਹ ਵੀ ਜਿਹੜੀਆਂ ਨਾਲ ਆ ਰਹੀਆਂ ਵੀ ਬਾਹਰ ਜਿਹੜੀ ਹੁੰਦੀ ਆ ਜਿਹੜੀ ਵਕੀਲਾਂ ਵਾਲੀ, ਜੱਜਾਂ ਵਾਲੀ, ਉਹਨਾਂ ਨੇ ਇਸ ਜੱਜ ਨੂੰ ਇਸ ਅਹੁਦੇ ਦੇ ਲਈ ਅਨਫਿਟ ਕਰਾਰ ਜਿਹੜਾ ਆ ਉਹ ਦਿੱਤਾ ਸੀਗਾ। ਸੋ ਇਸ ਕਰਕੇ ਵਿਵਾਦ ਜਿਹੜਾ ਹੁਣ ਭਖਿਆ ਆ। ਤੇ ਹੁਣ ਫੈਡਰਲ ਜਿੱਦਾਂ ਤੁਸੀਂ ਦੱਸਿਆ ਹੀ ਆ, ਜਸਟਿਸ ਡਿਪਾਰਟਮੈਂਟ ਨੇ ਫੈਸਲਾ ਕਹਿੰਦੇ ਆ ਵੀ ਉਹ ਲੈ ਲਿਆ ਆ ਵੀ ਇਸ ਮਾਸਕ ਮੈਂਡੇਟ ਦੀ ਰੂਲਿੰਗ ਜਿਹੜੀ ਮਾਸਕ ਮੈਂਡੇਟ ਦੇ ਉਲਟ ਆਈ ਆ ਉਸ ਨੂੰ ਅਪੀਲ ਕਰਨ ਜਾ ਰਹੇ ਆ। ਕਹਿੰਦੇ ਵੀ ਉਹ ਸੋਚ ਰਹੇ ਆ ਵੀ ਇਹ ਨੀਡਡ ਜਿਹੜੀ ਉਹ ਹੋਵੇਗੀ ਸ਼ਾਇਦ। ਸੋ 15 ਦਿਨ ਦੇ ਨਾਲ ਕਿੰਨਾ ਕੁ ਜਿਹੜਾ ਹਰਜੋਤ ਸਿੰਘ ਜੀ ਫਰਕ ਪੈ ਜਾਊਗਾ, ਇਹ ਇੱਕ ਵੱਖਰੀ ਗੱਲ ਆ। ਇਹਦੇ ਵਿੱਚ ਕਈ ਅਜਿਹੇ ਲੋਕ ਵੀ ਆ ਜਿਹੜੇ ਚਾਹੁੰਦੇ ਆ ਵੀ ਮਾਸਕ ਪਾ ਕੇ ਜਿਹੜਾ ਉਹ ਰੱਖੀਏ। ਸੋ ਹੁਣ ਕਈ ਬਹੁਤਿਆਂ ਨੇ ਤਾਂ ਵੋਲੰਟੀਅਰ ਜਿਹੜਾ ਉਹ ਰੱਖਿਆ ਹੋਇਆ ਵੀ ਤੁਸੀਂ ਪਾਉਣਾ ਆ ਪਾਓ, ਪਰ ਬੰਦਿਸ਼ ਕੋਈ ਨਹੀਂ ਆ। ਇਸ ਬਾਬਤ ਜੈਨ ਸਾਕੀ ਆ ਉਹ ਜਿਹੜੇ ਇਸ ਚੀਜ਼ ਦੇ ਉਲਟ ਜਿਹੜਾ ਬੋਲਦੇ ਨਜ਼ਰ ਆਏ ਇੱਕ ਹਿਸਾਬ ਦੇ ਨਾਲ ਮਾਸਕ ਮੈਂਡੇਟ ਦੇ ਉਲਟ ਜਿਹੜਾ ਫੈਸਲਾ ਆਇਆ ਉਹ। ਪਰ ਜਦ ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ ਵੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਵੀ ਹਰ ਇੱਕ ਦੀ ਮਰਜ਼ੀ ਆ ਮਾਸਕ ਪਾਉਣਾ ਆ ਕਿ ਨਹੀਂ। ਇਹ ਉਹ ਹਰ ਇੱਕ ਦੀ ਉਸ ਬੰਦੇ ਦੀ ਜਿਹੜੀ ਉਹ ਮਰਜ਼ੀ ਹੋਵੇਗੀ। ਸੋ ਲੱਗਦਾ ਆ ਵੀ ਇਹ ਨਰਮ ਰੁਖ ਹੀ ਸ਼ਾਇਦ ਰੱਖਣਗੇ ਹੁਣ, ਬਹੁਤਾ ਇਸ ਨੂੰ ਸ਼ਾਇਦ ਗਾਂਹ ਨਾ ਹੀ ਲੈ ਕੇ ਜਾਣ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ ਚੈਰੀ ਬਲੌਸਮਸ ਦੇ ਨਾਲ ਭਰਿਆ ਹੋਇਆ ਪਾਰਕ ਜਿਹੜਾ ਆ ਉਹ ਜਲਦੀ ਆਉਣ ਜਾ ਰਿਹਾ ਹੈਗਾ ਆ। ਜਾਪਾਨ ਦੇ ਵਿੱਚ ਚੈਰੀ ਬਲੌਸਮ ਵੱਡੇ ਇਕੱਠਾਂ ਨੂੰ ਜਿਹੜਾ ਆ ਉਹ ਸੱਦਾ ਇੱਕ ਹਿਸਾਬ ਦੇ ਨਾਲ ਮਿਲਦਾ ਆ। ਵਾਸ਼ਿੰਗਟਨ DC ਦੇ ਵਿੱਚ ਵੀ ਜਿਹੜੇ ਚੈਰੀ ਟਰੀਜ਼ ਆ ਉਹਨਾਂ ਦੇ ਬਲੌਸਮ ਦੇਖਣ ਦੇ ਲਈ ਲੋਕ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚਦੇ ਆ। ਤਕਰੀਬਨ 7 ਮਿਲੀਅਨ ਦੀ ਲਾਗਤ ਦੇ ਨਾਲ ਇਹ ਨਵਾਂ ਪਾਰਕ ਜਿਹੜਾ ਆ ਉਹ ਬਣਾਇਆ ਜਾਊਗਾ। ਸੈਕਰਾਮੈਂਟੋ ਟਰੀ ਫਾਊਂਡੇਸ਼ਨ ਦੇ ਦੁਆਰਾ ਇਸ ਨੂੰ ਲਿਆਂਦਾ ਜਾ ਰਿਹਾ ਆ। ਓਲਡ ਸੈਕਰਾਮੈਂਟੋ ਤੋਂ ਕਹਿੰਦੇ ਤੁਰ ਕੇ ਇਸ ਪਾਰਕ ਵਿੱਚ ਪਹੁੰਚਿਆ ਜਾਊਗਾ। ਹਨਾਮੀ ਲਾਈਨ ਜਿਹੜੀ ਰੋਬਰਟ ਮਤਸੂਈ ਵਾਟਰਫਰੰਟ ਪਾਰਕ ਆ ਉੱਥੇ ਇਸ ਨੂੰ ਲਿਆਂਦਾ ਜਾ ਰਿਹਾ ਆ। ਸੋ 90% ਕਹਿੰਦੇ ਆ ਵੀ ਇਸ ਦੇ ਲਈ ਫੰਡ ਰੇਜ਼ਿੰਗ ਆ ਉਹ ਆਲਰੇਡੀ ਹੋ ਚੁੱਕੀ ਆ। 2022 ਦੇ ਵਿੱਚ ਹੀ ਇਸ ਨੂੰ ਕਹਿੰਦੇ ਆ ਵੀ ਗਰਾਊਂਡ ਬ੍ਰੇਕਿੰਗ ਕੀਤੀ ਜਾਵੇਗੀ, ਜਿਹੜਾ ਕਿ ਅਗਲੇ ਸਾਲ ਖੁੱਲ ਜਾਵੇਗਾ। ਸੋ ਇਹ ਪਾਰਕ ਰੋਬਰਟ ਮਤਸੂਈ ਇੱਕ ਕਾਫੀ ਲੰਮਾ ਸਮਾਂ ਸੈਕਰਾਮੈਂਟੋ ਦੇ ਕਾਂਗਰਸਮੈਨ ਜਿਹੜੇ ਰਹੇ ਆ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਜਾ ਰਿਹਾ ਆ, ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀਗਾ। ਸੋ ਇਹ ਇੱਕ ਖਿੱਚ ਦਾ ਕੇਂਦਰ ਜਿਹੜਾ ਕਹਿੰਦੇ ਆ ਵੀ ਉੱਥੇ ਬਣ ਸਕਦਾ ਆ।